ਗੱਲ ਈਡੀ ਦੇ ਸਮਨਾਂ ਦੀ ਕਰ ਲਈਏ, ਸ਼ਰਮਾ ਜੀ, ਈਡੀ ਤੀਜਾ ਸਮਨ ਭੇਜੂਗੀ ਜਾਂ ਕਰੂਗੀ ਕੇਜਰੀਵਾਲ ਦੀ ਗ੍ਰਿਫਤਾਰੀ? ਪ੍ਰਵੀਨ ਜੀ, ਇਹ ਦੋ ਪੱਖ ਨੇ ਇਹਦੇ। ਇੱਕ ਤਾਂ ਜੇਕਰ ਕਾਨੂੰਨੀ ਤੌਰ ਤੇ ਇਸ ਗੱਲ ਨੂੰ ਸਮਝਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਈਡੀ ਨੂੰ ਘੱਟੋ ਘੱਟ ਕੇਜਰੀਵਾਲ ਨੂੰ ਬੁਲਾਉਣ ਦੇ ਲਈ 3 ਸੰਮਣ ਤਾਂ ਜਾਰੀ ਕਰਨੇ ਪੈਣ ਜੀ। 3 ਸੰਮਣਾਂ ਤੇ ਵੀ ਜੇ ਨਹੀਂ ਆਉਂਦੇ ਹੋ ਫਿਰ ਈਡੀ ਦੇ ਉੱਪਰ ਨਿਰਭਰ ਕਰਦਾ ਕਿ ਉਹ ਅਗਲਾ ਸੰਮਣ ਭੇਜਦੀ ਹੈ ਜਾਂ ਅਦਾਲਤ ਦਾ ਰੁਖ ਕਰਦੀ ਹੈ। ਠੀਕ ਹੈ। ਅਦਾਲਤ ਤੋਂ ਉਹ ਕੀ ਬ੍ਰਾਂਟ ਹਾਸਲ ਕਰਦੀ ਹੈ ਕਿ ਅਸੀਂ ਜੀ ਜਿੱਥੇ ਵੀ ਕੇਜਰੀਵਾਲ ਹੋਵੇ ਉੱਥੇ ਜਾ ਕੇ ਪੁੱਛਗਿੱਛ ਕਰਨੀ ਹੈ, ਜਾਂ ਉਹ ਗੈਰ ਜ਼ਮਾਨਤੀ ਬ੍ਰਾਂਟ ਜਾਰੀ ਕਰਾਉਣ ਦੀ ਅਪੀਲ ਕਰਦੀ ਹੈ ਕਿ ਸਾਨੂੰ ਜੀ ਗ੍ਰਿਫਤਾਰੀ ਦੀ ਆਗਿਆ ਦਿਓ ਕਿ ਇਹ ਅਸੀਂ ਤਾਂ ਹੁਣ ਐ ਨਹੀਂ ਫੜ ਕੇ ਲਿਆ ਕੇ ਪੁੱਛਗਿੱਛ ਕਰਾਂਗੇ। ਠੀਕ ਹੈ। ਪਰ ਤੀਜਾ ਸੰਮਣ ਭੇਜਣਾ ਕਹਿੰਦੇ ਜ਼ਰੂਰੀ ਹੈ। ਇੱਕ ਪਾਸੇ ਈਡੀ ਆਪਣਾ ਇਸ ਨੂੰ ਲੈ ਕੇ ਮੰਥਨ ਕਰ ਰਹੀ ਹੈ ਕਿ ਆਪਣਾ ਅਗਲਾ ਕਦਮ ਕੀ ਹੋਣਾ ਚਾਹੀਦਾ। ਈਡੀ ਨੇ ਕੀ ਮੰਥਨ ਕਰਨਾ, ਭਾਜਪਾ ਨੇ ਜੋ ਸੁਨੇਹਾ ਦੇਣਾ ਉਹ ਕਰਨਾ ਹੁੰਦਾ। ਜੀ ਭਾਜਪਾ ਮੰਥਨ ਦਾ ਭਾਜਪਾ ਕਰ ਰਹੀ ਹੋਣੀ ਨਾ ਕਿ ਆਪਾਂ ਨੂੰ ਅਗਲਾ ਕਦਮ ਕੀ ਚੁੱਕਣਾ ਚਾਹੀਦਾ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜੀ ਕੱਲ ਦਿੱਲੀ ਤੋਂ ਆਦਮਪੁਰਲੇ ਲਈ ਉਡਣ ਤੋਂ ਪਹਿਲਾਂ ਆਪਣੇ ਵਕੀਲਾਂ ਨਾਲ ਕੱਚਾ ਲਵ ਲੈਟਰ ਤਿਆਰ ਕਰਿਆ। ਇਹ ਹੋ ਸਕਦਾ ਕੱਲ ਦੇਰ ਰਾਤ ਈਡੀ ਕੋਲ ਪਹੁੰਚ ਗਿਆ ਹੋਵੇ ਜਾਂ ਅੱਜ ਪਹੁੰਚਦਾ ਕਰ ਦੇਣ। ਬਕਾਇਦਾ ਲਿਖਤੀ ਚਿੱਠੀ ਤਿਆਰ ਕੀਤੀ ਹੈ ਜਿਹਦੇ ਵਿੱਚ ਇਸ ਤਰੀਕੇ ਨੂੰ ਗਲਤ ਠਹਿਰਾਇਆ, ਇਸ ਸੰਮਣਾਂ ਨੂੰ ਗਲਤ ਠਹਿਰਾਇਆ, ਹਵਾਲੇ ਦਿੱਤੇ ਨੇ ਕੁਝ ਪੁਰਾਣਿਆਂ ਦੇ ਕਿ ਅਦਾਲਤ ਜਾ ਕੇ ਤੁਹਾਡੇ ਜੀ ਸੰਮਣ ਨਹੀਂ ਰੁਕੇ ਸੀ ਜੀ ਇਸ ਤਰ੍ਹਾਂ। ਜਦੋਂ ਕਿ ਪਿਛਲੀ ਵਾਰ ਵੀ ਤੁਹਾਡੇ ਧਿਆਨ ਚ ਹੋਣਾ ਜਦੋਂ 2 ਨਵੰਬਰ ਨੂੰ ਬੁਲਾਇਆ ਸੀ ਤਦ ਵੀ ਉਹਨਾਂ ਨੇ ਬਕਾਇਦਾ ਇਹ ਹਵਾਲਾ ਦਿੱਤਾ ਸੀਗਾ ਕਿ ਇਹ ਸਹੀ ਤਰੀਕਾ ਨਹੀਂ ਹੈ ਮੈਨੂੰ ਬੁਲਾਉਣ ਦਾ। ਮੈਨੂੰ ਕਿਸ ਹੈਸੀਅਤ ਨਾਲ ਸੱਦ ਰਹੇ ਹੋ ਪਹਿਲਾਂ ਇਹ ਦੱਸੋ। ਮੈਨੂੰ ਤੁਸੀਂ ਦੋਸ਼ੀ ਵਜੋਂ ਸੱਦ ਰਹੇ ਹੋ, ਮੈਨੂੰ ਤੁਸੀਂ ਇਸ ਘੁਟਾਲੇ ਦੇ ਵਿੱਚ ਸ਼ਾਮਲ ਹੋਣ ਵਜੋਂ ਸੱਦ ਰਹੇ ਹੋ, ਮੈਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਾਤੇ ਸੱਦ ਰਹੇ ਹੋ, ਮੈਨੂੰ ਦਿੱਲੀ ਦੇ ਮੁੱਖ ਮੰਤਰੀ ਨਾਤੇ ਸੱਦ ਰਹੇ ਹੋ, ਕਿਸ ਹੈਸੀਅਤ ਨਾਲ ਸੱਦ ਰਹੇ ਹੋ ਪਹਿਲਾਂ ਤਾਂ ਇਹ ਦੱਸੋ। ਮੇਰੀ ਸਿੱਧੀ ਗੱਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਕੇਜਰੀਵਾਲ ਜੀ ਦਾ ਕਹਿਣਾ ਕਿ ਮੇਰੇ ਕੋਲ ਤਾਂ ਕੋਈ ਵਿਭਾਗ ਹੀ ਨਹੀਂ, ਮੇਰੀ ਕੋਈ ਦਖਲ ਨਹੀਂ। ਅਦਾਲਤ 'ਚ ਜਦੋਂ ਈਡੀ ਨੇ ਇਹ ਤੱਥ ਰੱਖੇ ਸੀ ਦਿੱਲੀ ਸ਼ਰਾਬ ਘੁਟਾਲੇ ਵਾਲੇ ਮਾਮਲੇ ਦੇ, ਤਦ ਉਹਦੇ ਵਿੱਚ ਇੱਕ ਪੱਖ ਉੱਭਰਿਆ ਕਿ ਜੀ ਇਹ ਪੈਸਾ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਗਿਆ। ਠੀਕ ਹੈ। ਗੁਜਰਾਤ ਵੀ ਗਿਆ ਜੀ, ਗੋਆ ਵੀ ਗਿਆ ਜੀ। ਉਹ ਕਹਿੰਦੇ ਅੱਛਾ ਜੇ ਪਾਰਟੀ ਲਈ ਵਰਤਿਆ ਗਿਆ ਫਿਰ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਇਆ, ਫਿਰ ਕੇਸ ਦੇ ਵਿੱਚ ਪਾਰਟੀ ਇਨਵੋਲਵ ਕਿਉਂ ਨਹੀਂ। ਤੇ ਜੇ ਪਾਰਟੀ ਇਨਵੋਲਵ ਹੁੰਦੀ ਆ ਤੇ ਪਾਰਟੀ ਦੇ ਚੋਣ ਨਿਸ਼ਾਨ ਤੇ ਵੀ ਤਲਵਾਰ ਲਟਕਦੀ ਆ ਤੇ ਪਾਰਟੀ ਦੇ ਪ੍ਰਧਾਨ ਤੇ ਵੀ ਤਲਵਾਰ ਲਟਕਦੀ ਆ ਜੀ। ਜੇ ਪਾਰਟੀ ਦੀ ਜਵਾਬਦੇਹੀ ਤੈਅ ਹੋਊਗੀ ਤਾਂ ਪਾਰਟੀ ਦੇ ਪ੍ਰਧਾਨ ਤੋਂ ਹੀ ਹੋਊਗੀ ਨਾ। ਪਾਰਟੀ ਦੇ ਸੁਪਰੀਮੋ ਕੌਣ ਨੇ? ਅਰਵਿੰਦ ਕੇਜਰੀਵਾਲ। ਤੇ ਜੇ ਸਰਕਾਰ ਦਾ ਮਸਲਾ ਹੁੰਦਾ ਵਿਭਾਗ ਹੈ ਜਾਂ ਨਹੀਂ ਹੈ, ਸਰਕਾਰ ਦਾ ਮੁਖੀ ਕੌਣ ਹੈ? ਅਰਵਿੰਦ ਕੇਜਰੀਵਾਲ। ਤੇ ਅਗਲੇ ਕਹਿੰਦੇ ਈਡੀ ਕਹਿੰਦੇ ਸਾਡੇ ਕੋਲ ਦਸਤਾਵੇਜ਼ ਪਏ ਨੇ ਜੀ ਕਿ ਇਹ ਆ ਬੈਠਕਾਂ 'ਚ ਸ਼ਾਮਲ ਹੈ, ਇਹ ਗੱਲਬਾਤ 'ਚ ਸ਼ਾਮਲ ਹੈ, ਆ ਚੈਟ 'ਚ ਸ਼ਾਮਲ ਹੈ, ਇਸ ਘਰ 'ਚ ਮੌਜੂਦ ਸੀ। ਅਧਿਕਾਰੀ ਕਹਿ ਰਹੇ ਨੇ ਜਿਹੜੇ ਅਧਿਕਾਰੀਆਂ ਦੇ ਹਵਾਲੇ ਨਾਲ ਨੀਤੀ ਲਿਆਂਦੀ ਸੀ ਉਹੀ ਅਧਿਕਾਰੀ ਅੱਜ ਸਰਕਾਰੀ ਗਵਾਹ ਨੇ, ਇਸ ਲਈ ਕਹਿੰਦੇ ਕਿਵੇਂ ਬਚ ਲੂਗਾ ਜੀ। ਪਰ ਇਹ ਆਪਣਾ ਪਿਛਲੀ ਵਾਰ ਵੀ ਲਿਖਤੀ ਜਵਾਬ ਭੇਜ ਕੇ ਜਾਣੋ ਬਚੇ। ਇਸ ਵਾਰ ਵੀ ਵਕੀਲ ਦੇ ਰਾਹੀਂ ਲਿਖਤੀ ਜਵਾਬ ਤਿਆਰ ਕੀਤਾ। ਉਹ 'ਚ ਕੁਝ ਨਵੇਂ ਨੁਕਤੇ ਕਿ ਤੁਸੀਂ ਇਹਨੂੰ ਸਾਹਮਣੇ ਭੇਜਿਆ ਸੀ, ਉਸ ਥਾਂ ਸਾਹਮਣੇ ਭੇਜਿਆ ਸੀ, ਉਹ ਅਦਾਲਤ 'ਚ ਕਾਰਜ ਹੋ ਗਿਆ ਸੀ। ਉਹ ਮਾਮਲੇ ਕਿਸ ਤਰ੍ਹਾਂ ਦੇ ਹੋਣਗੇ ਤੇ ਇਹਨਾਂ ਦਾ ਪੱਖ ਕੀ ਹੋਊਗਾ ਇਹ ਜਾਂ ਤਾਂ ਈਡੀ ਦੇਖੂਗੀ ਜਾਂ ਫਿਰ ਜਦੋਂ ਅਦਾਲਤ 'ਚ ਗਿਆ ਮਾਮਲਾ ਜ਼ਿਆਦਾ ਹੋਊਗਾ। ਫਿਲਹਾਲ ਇਹ ਆਪਣੇ ਬਚਾਅ ਦੇ ਲਈ ਇੱਕ ਚਿੱਠੀ ਦੇ ਕੇ ਹੁਸ਼ਿਆਰਪੁਰ ਪਹੁੰਚ ਗਏ ਤੇ ਸਾਧਨਾ ਕੈਂਪ 'ਚ ਨੇ। ਚਰਚਾ ਤਾਂ ਇਹ ਸੀ ਕਿ ਜੇ ਤੁਸੀਂ ਆਪਣੇ ਰਾਜਨੀਤਿਕ ਕੰਮਾਂ ਤੋਂ ਆਪਣੀਆਂ ਤੋਰੇ ਫੇਰਿਆਂ ਤੋਂ 10 ਦਿਨ ਦੀ ਛੁੱਟੀ ਲੈ ਸਕਦੇ ਹੋ ਤਾਂ ਇਹ ਸਾਧਨਾ ਕੈਂਪ ਤੋਂ 1 ਦਿਨ ਦੀ ਛੁੱਟੀ ਲੈ ਕੇ ਦਿੱਲੀ ਜਾ ਆਉਂਦੇ, ਫਿਰ ਕਹਿੰਦੇ ਈਡੀ ਕੋਲ ਜਾ ਕੇ ਫਿਰ ਮੁੜ ਆਉਂਦੇ। पर कहते कि जेडे विपासना सेंटर है कहते नहीं ये क्रियाएं होती हैं इनमें विघन नहीं पड़ना चाहिए जे लगातार चलेगी। सो कहते इसलिए उत्थों जाना औखा है ते ਇਹ ਕਹਿਣਾ ਹੈ ਉਸ ਵਿਧਾ ਰਾਹੀਂ ਯੋਗਾ ਦੇ ਲਈ ਜਾਂ ਸਾਧਨਾ ਦੇ ਲਈ ਜਾਂ ਜਿਹੜਾ ਮੈਡੀਟੇਸ਼ਨ ਉਹਦੇ ਲਈ ਆਉਣ ਦੇ ਹਵਾਲੇ ਨਾਲ। ਪਰ ਰਾਜਨੀਤਿਕ ਧਿਰਾਂ, ਸਿਆਸੀ ਸੂਝ ਰੱਖਣ ਵਾਲੀਆਂ ਧਿਰਾਂ ਦਾ ਕਹਿਣਾ ਕਿ ਇਹ ਕੇਜਰੀਵਾਲ ਜੀ ਨੇ ਪੰਜਾਬ ਦਾ ਰੁੱਖ ਇਸ ਲਈ ਕੀਤਾ ਕਿ ਈਡੀ ਤੋਂ ਬਚਾਅ ਹੋ ਜਾਵੇ। ਜੀ ਜੀ, ਅੱਛਾ। ਉਹ ਕਹਿੰਦੇ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਤਸਵੀਰ ਹੈ ਕੇਜਰੀਵਾਲ ਜੀ ਦੇ ਮਨ 'ਚ ਕਿ ਮੈਂ ਕਿਲੇ ਦੇ ਅੰਦਰ ਹੋਊਂਗਾ, ਸਾਧਨਾ ਸੈਂਟਰ ਦੇ ਅੰਦਰ ਹੋਊਂਗਾ, ਬਾਹਰ ਗੇਟ ਦੇ ਮੂਹਰੇ ਐਨ ਇੱਕ ਰੱਥ ਖੜਾ ਹੋਊਗਾ, ਉਸ ਰੱਥ ਦੇ ਉੱਤੇ ਮਹਾਰਥੀ ਭਗਵੰਤ ਮਾਨ ਖੜੇ ਹੋਣਗੇ, ਉਹਨਾਂ ਦੇ ਮੂਹਰੇ ਛੋਟੇ ਰੱਥ ਖੜੇ ਹੋਣਗੇ, ਉਹਨਾਂ ਦੇ ਉੱਤੇ ਮੇਰੀ ਕੈਬਨਿਟ ਖੜੀ ਹੋਊਗੀ, ਉਹਨਾਂ ਦੇ ਮੂਹਰੇ ਘੋੜਿਆਂ ਵਾਲੇ ਖੜੇ ਹੋਣਗੇ, ਉਹਨਾਂ ਤੇ ਮੇਰੇ ਸਾਰੇ ਐਮਐਲਏ ਚੜੇ ਹੋਣਗੇ, ਉਹਨਾਂ ਦੇ ਮੂਹਰੇ ਸਾਰੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵਰਕਰ ਲੀਡਰਸ਼ਿਪ ਧਰਾਤਲ ਵਾਲੀ ਜਿਹੜੀ
ਭੱਜਣ ਵਾਲੀ ਸੈਨਾ ਹੁੰਦੀ ਆ ਉਹਦੇ ਮਾਂ ਖੜੇ ਹੋਣਗੇ, ਉਹਨਾਂ ਨੂੰ ਇਹ ਲੱਗਦਾ ਕਿ ਕਿਲਾ ਬਣ ਗਿਆ ਹੋਊਗਾ ਉਹ ਮਹਿਲਾਂ ਵਾਲੀ ਆਨੰਦਗੜ੍ਹ ਦਾ ਉਹ ਸਾਧਨਾ ਸੈਂਟਰ, ਤੇ ਮੇਰੇ ਮੂਹਰੇ ਤਾਂ ਪੰਜਾਬ ਸਾਰਾ ਐ ਤਣ ਕੇ ਖੜ ਜੂਗਾ, ਤੇ ਬਾਕੀ ਕਹਿੰਦੇ ਕਿ ਇਹਨਾਂ ਦੇ ਸੈਨਿਕ ਹੈਗੇ ਦੂਜੇ, ਮਤਲਬ ਪੰਜਾਬ ਪੁਲਿਸ ਹੈਗੀ, ਮੁੱਖ ਮੰਤਰੀ ਸਾਹਿਬ ਦੇ ਕਮਾਂਡੋ ਹੈਗੇ, ਕੇਜਰੀਵਾਲ ਸਾਹਿਬ ਦੇ ਕਮਾਂਡੋ ਹੈਗੇ, ਐਮਐਲ ਸਿਕਿਉਰਿਟੀ ਗਾਰਡ ਵਾਲੀਆਂ ਗੱਡੀਆਂ ਹੈਗੀਆਂ, ਇਹ ਸਾਰਾ ਇਸ ਕੰਮ ਤੇ ਲੱਗ ਜਾਣਾ। ਕੇਜਰੀਵਾਲ ਨੂੰ ਕੌਣ ਹੱਥ ਲਾ ਲੂਗਾ ਪੰਜਾਬ 'ਚ? ਕਮਾਲ ਹੈ ਜਨਾਬ। ਜਹਾਜ਼ ਵੀ ਪੰਜਾਬ ਦਾ, ਉਡਾਰੀਆਂ ਵੀ ਪੰਜਾਬ ਦੀਆਂ, ਪੈਸਾ ਵੀ ਪੰਜਾਬ ਦਾ, ਤੇ ਹੁਣ ਪੁਲਿਸ ਵੀ ਪੰਜਾਬ ਦੀ, ਸਰਕਾਰ ਵੀ ਪੰਜਾਬ ਦੀ ਹੈ, ਤੇ ਸੇਵਾ ਕੇਜਰੀਵਾਲ ਜੀ ਦੀ। ਮਤਲਬ ਇਹ ਬਦਲਾਅ ਲਈ ਪੰਜਾਬ ਨੇ ਇਹਨਾਂ ਨੂੰ ਚੁਣਿਆ। ਜੀ ਜੀ ਜੀ। ਇਹ ਪ੍ਰਵੀਨ ਜੀ, ਜੇ 10 ਕਿਲੋਮੀਟਰ ਦੇ ਦਾਇਰੇ ਤੁਸੀਂ ਪੁਲਿਸ ਕਿਉਂ ਨਹੀਂ ਬਣਾਈ ਆ, ਹਾਂਜੀ, ਜੇ 2 ਕਿਲੋਮੀਟਰ ਦੇ ਦਾਇਰੇ ਨੂੰ ਬਿਲਕੁਲ ਐ ਚੱਕਰਵਿਊਹ ਵਾਂਗ ਘੇਰਿਆ ਕਿ ਹਾਂ ਇੱਥੇ ਕੋਈ ਆ ਨਾ ਸਕੇ, ਤਾਂ ਇਹਦਾ ਮਤਲਬ ਕੀ ਤੁਸੀਂ ਈਡੀ ਨੂੰ ਵੀ ਰੋਕਣ ਲਈ ਪੁਲਿਸ ਨੂੰ ਵਰਤੋਗੇ? ਜੇ ਕੱਲ ਨੂੰ ਈਡੀ ਪੁੱਛ ਕੇ ਚਲੀ ਇੱਥੇ ਆ ਜਾਵੇ ਅਦਾਲਤ ਦੇ ਹੁਕਮ ਲੈ ਕੇ, ਕੀ ਅੰਦਰ ਜਾਣੋ ਰੋਕੋਗੇ? ਕੀ ਇਹ ਟਕਰਾਅ ਤਾਂ ਨਹੀਂ ਹੋ ਜਾਊਗਾ? ਇਸ ਗੱਲ ਦੀ ਪੁਲਿਸ ਵਿਭਾਗ 'ਚ ਖੂਬ ਚਰਚਾ ਜੀ, ਅਧਿਕਾਰੀਆਂ 'ਚ ਖੂਬ ਚਰਚਾ ਕਿ ਮੂੰਹ ਜ਼ਬਾਨੀ ਹੁਕਮ ਫਿਰ ਮੰਨਣੇ ਆ ਕਿ ਨਹੀਂ ਮੰਨਣੇ। ਉੱਥੇ ਉਹ ਹੁਣ ਦੁਵਿਧਾ 'ਚ ਨੇ। ਈਡੀ ਕਹਿੰਦੇ ਕਿ ਤੀਸਰਾ ਸੰਮਣ 21 ਤਰੀਕ ਨੂੰ ਜੇ ਕੇਜਰੀਵਾਲ ਨਹੀਂ ਪੇਸ਼ ਹੁੰਦੇ, ਤੇ ਜੇ ਭਾਜਪਾ ਦੀ ਇੱਛਾ ਸ਼ਕਤੀ ਹੋਈ ਜੀ, ਭਾਜਪਾ ਇਸ ਮਸਲੇ ਤੇ ਹੁਣ ਪੂਰੀ ਤਰ੍ਹਾਂ ਰਾਜਨੀਤਿਕ ਤੌਰ ਤੇ ਵੀ ਅੱਗੇ ਵਧਣ, ਜਦੋਂ ਕਿ ਘਪਲੇ ਦੀ ਜਾਂਚ ਦੇਸ਼ ਚਾਹੁੰਦਾ ਕਿ ਨਿਰਪੱਖ ਹੋਵੇ, ਪਰ ਇਹ ਵੀ ਪਤਾ ਹੈ ਕਿ ਇਸ ਨਿਰਪੱਖਤਾ ਦੇ ਪਿੱਛੇ ਵੀ ਭਾਜਪਾ ਖੜੀ ਹੈ ਜੀ ਜੀ, ਤੇ ਇਸ ਲਈ ਜੇ ਭਾਜਪਾ ਦੀ ਰਾਜਨੀਤੀ ਇਸ ਕਦਰ ਹਾਵੀ ਹੋਈ, ਉਹਨਾਂ ਨੇ ਚਾਹਿਆ ਕਿ ਨਹੀਂ ਸੰਮਣ ਤੁਰੰਤ ਦਿਓ, ਤਾਂ 21 ਤਰੀਕ ਨੂੰ ਪੇਸ਼ ਨਾ ਹੋਣ ਦੀ ਬਜਾਏ 22 ਜਾਂ 23 ਤਰੀਕ ਨੂੰ ਸੰਮਣ ਆ ਸਕਦੇ ਨੇ। ਔਰ ਜਦੋਂ ਉਹ ਸੰਮਣਾ ਤੇ ਵੀ ਜੇ ਕੇਜਰੀਵਾਲ ਨਹੀਂ ਗਏ, ਫਿਰ ਉਹ ਤੋਂ ਬਾਅਦ ਅਦਾਲਤ ਤੋਂ ਹੁਕਮ ਤੋਂ ਬਾਅਦ 25 ਤਰੀਕ ਤੋਂ ਬਾਅਦ ਜਾਂ 26-27 ਤੋਂ ਬਾਅਦ ਕਿਸੇ ਵੀ ਦਿਨ ਕਹਿੰਦੇ ਈਡੀ ਦੀ ਟੀਮ ਵਿਪਾਸ਼ਨਾ ਸੈਂਟਰ ਤੱਕ ਪਹੁੰਚ ਸਕਦੀ ਆ, ਫਿਰ ਉਹ ਪੁੱਛਗਿੱਛ ਕਰਕੇ ਮੁੜੂਗੀ ਜਾਂ ਨਾਲ ਲੈ ਕੇ ਮੁੜੂਗੀ, ਇਹਦੀ ਵੀ ਚਰਚਾ। ਪਰ ਜਦੋਂ ਤੱਕ ਭਾਜਪਾ ਚਾਹੂਗੀ ਉਸ ਅਨੁਸਾਰ ਹੋਊਗਾ। ਜੇ ਭਾਜਪਾ ਚਾਹੂਗੀ ਤਾਂ ਇਹ ਹੋਊਗਾ, ਜੇ ਭਾਜਪਾ ਚਾਹੂਗੀ ਪੰਜਾਬ ਦੇ ਵਿੱਚ ਜਾਂ ਕੁਝ ਨਹੀਂ ਕਰਨਾ, ਤਾਂ ਕੇਜਰੀਵਾਲ ਜੀ 10 ਦਿਨ ਲਾ ਕੇ ਮੁੜ ਜਾਣਗੇ। ਜਦੋਂ ਦਿੱਲੀ ਨੂੰ ਪਰਤਣਗੇ ਫਿਰ ਦੇਖਦੇ ਹਾਂ ਈਡੀ ਕੀ ਕਰੂਗੀ। ਪਰ ਫਿਲਹਾਲ ਇਹ ਦੋਏ ਚੀਜ਼ਾਂ ਨੂੰ ਲੈ ਕੇ ਆਪ ਨੂੰ ਵੀ ਫਿਕਰ ਹੈ, ਪੰਜਾਬ ਪੁਲਿਸ ਨੂੰ ਵੀ ਫਿਕਰ ਹੈ, ਪੰਜਾਬ ਸਰਕਾਰ ਨੂੰ ਵੀ ਫਿਕਰ ਹੈ, ਮੁੱਖ ਮੰਤਰੀ ਸਾਹਿਬ ਨੂੰ ਵੀ ਫਿਕਰ ਹੈ, ਤੇ ਖੁਦ ਕੇਜਰੀਵਾਲ ਸਾਹਿਬ ਨੂੰ ਵੀ ਫਿਕਰ ਹੈ, ਤੇ ਫਿਕਰ 'ਚ ਈਡੀ ਵੀ ਹੈ ਕਿ ਅਗਲੇ ਕਦਮ ਦਾ ਸਾਨੂੰ ਕਿਹੜਾ ਸੁਨੇਹਾ ਮਿਲਦਾ। ਸੋ ਦੋਏ ਧਿਰਾਂ ਇੱਕ ਦੂਜੇ ਕੰਨੀ ਦੇਖ ਰਹੀਆਂ ਨੇ, ਪਰ ਉਹਨਾਂ ਦੇ ਪਿਛਲੀਆਂ ਸ਼ਕਤੀਆਂ ਕੀ ਕਰਨਗੀਆਂ ਫੈਸਲਾ ਤਾਂ ਹੁਣ। ਜੇ ਏਜੰਸੀਆਂ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਠਿੱਠ ਨਾ ਕਰਦੀਆਂ ਤਾਂ ਸ਼ਾਇਦ ਇੰਡੀਆ ਗੱਠਜੋੜ ਨਾ ਬਣਦਾ ਸ਼ਰਮਾ ਜੀ। ਬਿਲਕੁਲ, ਜੇ 5 ਰਾਜਾਂ ਦੇ ਚੋਣ ਨਤੀਜਿਆਂ ਦੇ ਵਿੱਚ ਨੋਟਾਂ ਤੋਂ ਘੱਟ ਵੋਟਾਂ ਨਾ ਪੈਂਦੀਆਂ ਤਾਂ ਸ਼ਾਇਦ ਅੱਜ ਦੇ ਹਾਲਾਤ ਕੁਝ ਵੱਖਰੇ ਹੋਣੇ ਸੀ। ਸੋ ਜਿਹੜੇ ਗੱਠਜੋੜ ਹੈ ਕੁਝ ਮਜਬੂਰੀਆਂ ਦੇ ਗੱਠਜੋੜ ਨੇ, ਪਰ ਹਾਂ ਜੇਕਰ ਅਸੀਂ ਫੈਡਰਲਿਜ਼ਮ ਦੇ ਲਈ ਲੜੇ ਹੁੰਦੇ, ਜੇਕਰ ਅਸੀਂ ਸੰਘੀ ਢਾਂਚੇ ਦੇ ਲਈ ਲੜੇ ਹੁੰਦੇ, ਰਾਜਾਂ ਦੇ ਅਖਤਿਆਰਾਂ ਲਈ ਲੜੇ ਹੁੰਦੇ, ਤਾਂ ਸ਼ਾਇਦ ਅੱਜ ਜਿਹੜਾ 10 ਕਿਲੋਮੀਟਰ ਦਾ ਘੇਰਾ ਹੈ, 2 ਕਿਲੋਮੀਟਰ ਦਾ ਘੇਰਾ ਹੈ, ਇਹ ਤੁਹਾਨੂੰ ਬਣਾਉਣ ਦੀ ਲੋੜ ਨਾ ਪੈਂਦੀ। ਤੁਹਾਡੀ ਬਾਰਡਰ ਤੋਂ ਹੀ, ਤੁਹਾਡੇ ਸ਼ੰਭੂ ਤੋਂ ਹੀ ਐਂਟਰ ਹੋਣ ਦੇ ਲਈ ਏਜੰਸੀਆਂ ਨੂੰ ਕਈ ਤਰ੍ਹਾਂ ਦੀਆਂ ਤੁਹਾਡੀਆਂ ਸਹਿਮਤੀਆਂ ਦੀ ਲੋੜ ਪੈਣੀ ਸੀ। ਜਿਹੜੇ ਤੁਸੀਂ ਦਿੰਦੇ ਜਾਂ ਨਾ ਦਿੰਦੇ, ਤੁਹਾਡਾ ਕੰਸੈਂਟ ਉਹ ਵੱਖਰੀ ਗੱਲ ਹੋਣੀ ਸੀ। ਪਰ ਕਿਉਂਕਿ ਅਸੀਂ ਲੜੇ ਨਹੀਂ, ਅਸੀਂ ਜਦੋਂ ਧਾਰਾ 370 ਹਾਂਜੀ, ਅਸੀਂ ਜਦੋਂ ਧਾਰਾ 370 ਤੋੜੀ ਹੈ, ਉਦੋਂ ਅਸੀਂ ਵੈਲਕਮ ਕੀਤਾ। ਹਾਂਜੀ ਜੀ, ਇਹੀ ਕੇਜਰੀਵਾਲ ਸੀਗਾ। ਤੇ ਜੇਕਰ ਇਹ ਬਿਲਕੁਲ ਜਿਵੇਂ ਤੁਸੀਂ ਇੱਕ ਤਸਵੀਰ, ਮੈਂ ਨਾ ਉਹ ਜਿਵੇਂ ਆਪਾਂ ਦੇਖਦੇ ਨਹੀਂ ਹੁੰਦੇ, ਗੱਲ ਸੁਣਦੇ ਜਾਂਦੇ ਕਹਾਣੀ ਤੇ ਉਵੇਂ ਆਪਣੇ ਮਨ ਦੇ ਵਿੱਚ ਫਿਲਮ ਬਣਦੀ ਜਾਂਦੀ ਹੈ। ਮੈਂ ਉਹ ਫਿਲਮ ਹੀ ਆਪਦੇ ਮਨ ਦੇ ਵਿੱਚ ਬਣਾ ਰਿਹਾ ਸੀ ਜਦੋਂ ਤੁਹਾਡੀ ਗੱਲ ਸੁਣ ਰਿਹਾ ਸੀ। ਅੱਜ ਕੱਲ ਏਜੰਸੀਆਂ ਕੋਲ ਇੰਨੇ ਅਖਤਿਆਰਾਤ ਨੇ ਸ਼ਰਮਾ ਜੀ, ਤੁਸੀਂ 15-15 ਫੁੱਟ ਉੱਚੀ ਕੰਧ ਵੀ ਕੱਢ ਦਿਓ ਨਾ, ਉਹ ਵੀ ਟੱਪ ਜਾਣਗੇ। ਬਿਲਕੁਲ, ਇਹ ਅਸੀਂ ਦਿੱਤੇ ਨੇ। ਹਾਂਜੀ, ਇਹ ਅਸੀਂ ਪੈਸੇ ਜੇ ਅਸੀਂ ਦਿੱਤੇ, ਉਹਨਾਂ ਨੂੰ ਰਾਹ ਅਸੀਂ ਦਿੱਤੇ ਆ। ਮਾਨ